ਪੰਜਾਬੀ ਰੇਡੀਓ ਯੂਐਸਏ ਸੁਣ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁਣ ਸਾਡੇ ਨਾਲ ਬਲਤੇਜ ਬਣ ਕੇ ਭਾਰਤ ਵਿੱਚ ਪੰਜਾਬ ਦੇ ਵਿੱਚ ਉੱਥਲ ਪੁੱਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਹਰਮਿੰਦਰ ਸਮਰਾਜੀ ਸੈਕਰਾਮੈਂਟੋ, ਗੁਰਦੀਪ ਸਿੰਘ ਬਿਰਦੀ ਗਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਜੀ ਫਰੈਜ਼ਨੋ, ਸਰਬਜੀਤ ਸਿੰਘ, ਬਲਵਿੰਦਰ ਕੌਰ ਚੋਕਰ ਟਰਲਿਕ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਬਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਕੱਲ੍ਹ ਗੱਲ ਕੀਤੀ ਸੀਗੀ ਕਿ ਕੇਰਲਾ ਦੇ ਵਿੱਚ ਕਾਨੂੰਨ ਉਹ ਜਿਹੜਾ ਉਸ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਮਤਾ ਪਾਸ ਕਰ ਦਿੱਤਾ। ਕੀ ਉਸ ਤੋਂ ਬਾਅਦ ਹੋਰ ਵੀ ਕਿਸੇ ਸਟੇਟ ਨੇ ਉਸਲਵਟ ਲਿਆ ਕਿ ਨਹੀਂ? ਬਿਲਕੁਲ ਜੀ, ਬੇਸ਼ੱਕ ਜਿਹੜਾ ਕੇਰਲਾ ਦਾ ਰਾਜਪਾਲ ਹੈ ਉਹਦੇ ਤੋਂ ਅਖਵਾਇਆ, ਕਿਉਂਕਿ ਕੇਂਦਰ ਦੀ ਸਰਕਾਰ ਨੇ ਰਾਜਪਾਲ ਜਿਹੜੇ ਜੀ ਉਹ ਆਪਣੇ ਲਾਏ ਹੋਏ ਆ। ਹੁਣ ਉਹਨਾਂ ਦੇ ਰਾਹੀਂ ਉਹਨੇ ਜਿਹੜਾ ਜੀ ਉਹ ਹਮਲੇ ਕੀਤੇ ਨੇ। ਵੈਸੇ ਜੇ ਕੇਰਲਾ ਦਾ ਜਿਹੜਾ ਪਾਸ ਕੀਤਾ ਗਿਆ ਮਤਾ ਆ ਉਹ ਇੱਦਾਂ ਹੀ ਨਿਲ ਐਂਡ ਵੋਇਡ ਹੁੰਦਾ ਤੇ ਮੇਰਾ ਖਿਆਲ ਇੰਨੀ ਤੜਫਣ ਨਹੀਂ ਸੀ ਹੋਣੀ ਜਿੰਨੀ ਜਿਹੜੀ ਜੀ ਉਹ ਹੋਈ ਆ। ਕਾਨੂੰਨ ਮੰਤਰੀ ਨੇ ਸਪੈਸ਼ਲੀ ਤੌਰ ਦੇ ਉੱਤੇ ਜਿਹੜੀ ਜੀ ਉਹ ਪ੍ਰੈਸ ਕਾਨਫਰੰਸ ਕਰਕੇ ਉਹਦਾ ਗੁੱਸੇ ਵਾਲਾ ਲਹਿਜਾ ਜਿਹੜਾ ਉਹ ਦੱਸਦਾ ਸੀਗਾ ਕਿ ਇਹ ਚੀਜ਼ ਜਿਹੜੀ ਹੈ ਜੀ ਉਹ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਬੂਸਟ ਜਿਹੜਾ ਉਹ ਦੇ ਸਕਦੀ, ਜੋ ਕੇਰਲਾ ਦੀ ਵਿਧਾਨ ਸਭਾ ਨੇ ਪਹਿਲ ਕੀਤੀ। ਹੁਣ ਇਸ ਮਾਮਲੇ ਦੇ ਉੱਤੇ ਕੇਰਲਾ ਦੀ ਸਰਕਾਰ ਤੋਂ ਬਾਅਦ ਪੁਡੂਚੇਰੀ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਆ ਉਹਦੇ ਵੱਲੋਂ ਆ ਰਿਹਾ ਵਿਧਾਨ ਸਭਾ ਜਿਹੜਾ ਸੈਸ਼ਨ ਹੈ ਉਹਦੇ ਵਿੱਚ CAA ਐਕਟ ਵਾਪਸ ਲਏ ਜਾਣ ਸੰਬੰਧੀ ਮਤਾ ਜਿਹੜਾ ਜੀ ਉਹ ਪਾਉਣ ਦੀ ਗੱਲ ਜਿਹੜੀ ਉਹ ਆਖੀ ਗਈ ਹੈ। ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਵੀ ਨਾਰਾਇਣ ਸਾਮੀ, ਉਹਨੇ ਇਹ ਗੱਲ ਕਹੀ ਆ। ਤੋ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਇਹਦੇ ਉੱਤੇ ਚਰਚਾ ਕਰ ਰਹੇ ਆ ਤੇ ਇਸ ਮਹੀਨੇ ਦੇ ਅਖੀਰ ਦੇ ਵਿੱਚ ਹੋਣ ਵਾਲੇ ਅਸੈਂਬਲੀ ਸੈਸ਼ਨ ਦੇ ਵਿੱਚ ਇਹਦੇ ਵਿਰੋਧਤਾ ਮਤਾ ਲਿਆਉਣ ਦੀ ਯੋਜਨਾ ਜਿਹੜੀ ਜੀ ਉਹ ਹੈ। ਇੱਥੇ ਜਿਹੜੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ, ਉਹਨੇ ਵੀ ਜਿਹੜੀ ਇਹਦੀ ਇਹ ਗੱਲ ਆਖੀ ਆ ਜਿਹੜੀ ਪੰਜਾਬ ਸਰਕਾਰ ਨੂੰ ਕਿ ਵਿਸ਼ੇਸ਼ ਸੈਸ਼ਨ ਜਿਹੜਾ ਉਹ ਬੁਲਾਇਆ ਜਾਵੇ ਔਰ ਉਹਦੇ ਵਿੱਚ ਇਹਦਾ ਮਤਾ ਲਿਆਂਦਾ ਜਾਵੇ ਤਾਂ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਪੰਜਾਬ ਦੀਆਂ ਉਹਨਾਂ ਦਾ ਵੀ ਜਿਹੜਾ ਦੀ ਉਹ ਚਿਹਰਾ ਪਤਾ ਲੱਗ ਸਕੇ ਕਿ ਕਿਹੜੀ ਪਾਰਟੀ ਕਿੱਥੇ ਜਿਹੜੀ ਦੀ ਉਹ ਖੜੀ ਹੈ। ਉਧਰ ਜਿਹੜਾ ਕੇਂਦਰ ਦੀ ਸਰਕਾਰ ਹੈ ਜੀ ਉਹ ਇਸ CAA ਜਿਹੜਾ ਜੀ ਇਹਦੇ ਉੱਤੇ ਕੌਮੀ ਨਾਗਰਿਕ ਰਜਿਸਟਰ ਦੇ ਮੁੱਦੇ ਦੇ ਉੱਤੇ ਵਿਸ਼ਵ ਭਰ ਦੇ ਵਿੱਚ ਬਾਕੀ ਦੇਸ਼ਾਂ ਦੇ ਨਾਲ ਸੰਪਰਕ ਜਿਹੜਾ ਜੀ ਵਿਦੇਸ਼ ਮੰਤਰਾਲਾ ਕਰ ਰਿਹਾ ਹੈ। ਔਰ ਇਹ ਵੀ ਕਿਹਾ ਗਿਆ ਕਿ ਨਵੇਂ ਕਾਨੂੰਨ ਦੇ ਨਾਲ ਦੇਸ਼ ਦੇ ਸੰਵਿਧਾਨ ਦੇ ਮੁੱਢਲੇ ਢਾਂਚੇ ਦੇ ਵਿੱਚ ਕੋਈ ਤਬਦੀਲੀ ਨਹੀਂ ਆਊਗੀ। ਇਹ ਹੁਣ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਦਾ ਗੁੱਸਾ ਜਿਹੜਾ ਜੀ ਉਹ ਠੰਡਿਆ ਕੀਤਾ ਜਿਹੜਾ ਵੀ ਉਹ ਜਾ ਸਕੇ ਔਰ ਸ਼ਾਇਦ ਇਸ ਕਰਕੇ ਜਿਹੜਾ ਦੀ ਰਿਹਾ ਕਿਹਾ ਜਾ ਰਿਹਾ ਕਿ ਇਹਦਾ ਕੋਈ ਅਸਰ ਜਿਹੜਾ ਦੀ ਉਹ ਨਹੀਂ ਪਊਗਾ। ਪਰ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਇਹਨੂੰ ਆਨਲਾਈਨ ਵੀ ਕੇਂਦਰ ਦੀ ਸਰਕਾਰ ਜਿਹੜੀ ਦੀ ਉਹ ਕਰ ਸਕਦੀ ਹੈ ਤਾਂ ਕਿ ਜਿਹੜੇ ਰਾਜ ਨੇ ਉਹਨਾਂ ਨੂੰ ਕੱਢਿਆ ਜਾ ਸਕੇ ਇਹਦੇ ਵਿੱਚੋਂ, ਕਿਉਂਕਿ ਐਪਲੀਕੇਸ਼ਨ ਦੇ ਵਾਸਤੇ ਜਿਹੜਾ ਮੈਜਿਸਟ੍ਰੇਟ ਹੈ ਉਹਨਾਂ ਦੇ ਕੋਲੋਂ ਜਿਹੜੀ ਵੈਰੀਫਿਕੇਸ਼ਨ ਹੈ ਉਹ ਬਣਾਉਣੀ ਪੈਣੀ ਹੈ ਜਿਹੜੀ ਚੀਜ਼, ਉਹ ਫਿਰ ਰਾਜਾਂ ਦੇ ਉੱਤੇ ਜਿਹੜਾ ਵੀ ਆ ਜਾਣਾ। ਇਹਦੇ ਉੱਤੇ ਵੀ ਵਿਚਾਰ ਜਿਹੜਾ ਵੀ ਉਹ ਹੋ ਰਿਹਾ ਔਰ ਉਧਰ ਇਹਨਾਂ ਜ਼ਰੂਰ ਹੈ ਜੀ ਕਿ ਇਹਦਾ ਜਿਹੜਾ ਵਿਰੋਧ ਹੈ ਉਹ ਵੀ ਨਿਰੰਤਰ ਜਾਰੀ ਹੈ। ਜੀ ਜੀ। ਅਤੇ ਅੱਗੇ ਗੱਲ ਕਰਦੇ ਹਾਂ। ਅਕਾਲੀ ਦਲ ਦਾ ਕਹਿਣਾ ਆ ਕਿ ਸਾਡੇ ਸਾਰੇ ਲੀਡਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ। ਬਿਲਕੁਲ ਜੀ, ਇਹ ਕਹਿ ਵੀ ਜਿਹੜਾ ਰਹੇ ਆ ਬਿਕਰਮ ਸਿੰਘ ਮਜੀਠੀਆ ਐਕਚੁਅਲੀ 10 ਸਾਲ ਸੱਤਾ ਦੇ ਸਮੇਂ ਕਿਸ ਤਰੀਕੇ ਦੇ ਨਾਲ ਜਿਹੜੀ ਜੀ ਸੱਤਾ ਇਹਨਾਂ ਦੇ ਸਿਰ ਚੜ੍ਹ ਕੇ ਜਿਹੜੀ ਉਹ ਬੋਲਦੀ ਸੀਗੀ, ਹੁਣ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਕਾਲੀ ਦਲ ਨੇ ਇਹ ਕਿਹਾ ਜੀ ਕਿ ਸੂਬੇ ਦੇ ਵਿੱਚ ਵੱਡੇ ਰਾਜਨੀਤਿਕ ਵਿਅਕਤੀਆਂ ਦੇ ਸਿਆਸੀ ਕਤਲ ਜਿਹੜੇ ਆ ਜੀ ਉਹ ਹੋ ਸਕਦੇ ਆ ਔਰ ਇਹ ਕਿਹਾ ਕਿ ਗੈਂਗਸਟਰ ਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਆਗੂਆਂ ਦੇ ਦਰਮਿਆਨ ਜਿਹੜਾ ਗੱਠਜੋੜ ਹੈ ਇਹਦੀ ਜਾਂਚ CBI ਤੋਂ ਕਰਵਾਈ ਜਿਹੜਾ ਜੀ ਉਹ ਜਾਵੇ। ਅਸਲ ਦੇ ਵਿੱਚ ਜਿਹੜਾ ਮਜੀਠੇ ਹਲਕੇ ਦੇ ਨਾਲ ਪਿੰਡ ਇੱਕ ਜਿਹੜਾ ਜੀ ਉਹ ਪੈਂਦਾ ਇੱਥੇ ਉਮਰਪੁਰਾ, ਉੱਥੋਂ ਦੇ ਜਿਹੜਾ ਸਾਬਕਾ ਅਕਾਲੀ ਸਰਪੰਚ ਤੇ ਮੌਜੂਦਾ ਜਿਹੜੀ ਸਰਪੰਚ ਹੈ ਉਹਦੇ ਪਤੀ ਜਿਹੜਾ ਸੀਗਾ ਬਾਬਾ ਗੁਰਦੀਪ ਸਿੰਘ ਦਾ ਕਤਲ ਜਿਹੜਾ ਹੋਇਆ, ਇਹਦੇ ਤੋਂ ਬਾਅਦ ਪ੍ਰੈਸ ਕਾਨਫਰੰਸ ਜਿਹੜੀ ਵੀ ਉਹ ਚੰਡੀਗੜ੍ਹ ਦੇ ਵਿੱਚ ਕਰਕੇ ਇਹ ਇਲਜ਼ਾਮ
ਬਿਕਰਮ ਮਜੀਠੀਆ ਨੇ ਜਿਹੜਾ ਦੀ ਉਹ ਲਾਏ। ਇਹ ਜਿਹੜਾ ਦੀ ਕਿਹਾ ਕਿ ਜਿਹੜਾ ਗੁਰਦੀਪ ਸਿੰਘ ਦਾ ਕਤਲ ਹੈ ਇਹ ਸਿਆਸੀ ਕਤਲ ਹੈ, ਔਰ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਜ਼ੁਬਾਨ ਬੰਦ ਰੱਖਣ ਦੀਆਂ ਧਮਕੀਆਂ ਜਿਹੜੀਆਂ ਦੀ ਉਹ ਦਿੱਤੀਆਂ ਜਿਹੜੀਆਂ ਜਾ ਰਹੀਆਂ ਨੇ। ਇਹ ਵੀ ਕਿਹਾ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧਾਂ ਦੇ ਦੋਸ਼ਾਂ ਨੂੰ ਦੁਹਰਾਉਂਦਿਆਂ ਹੋਇਆ ਇਹ ਗੱਲ ਕਹੀ ਗਈ ਕਿ ਜੇਲ੍ਹਾਂ ਦੇ ਵਿੱਚ ਅਫਸਰਾਂ ਦੀਆਂ ਤਾਇਨਾਤੀਆਂ ਜਿਹੜੀਆਂ ਦੀ ਉਹ ਪੈਸੇ ਲੈ ਕੇ ਕੀਤੀਆਂ ਜਾਂਦੀਆਂ ਨੇ। ਗੈਂਗਸਟਰਾਂ ਦੇ ਵੱਲੋਂ ਜੇਲ੍ਹਾਂ ਦੇ ਵਿੱਚ ਆਗੂਆਂ ਤੇ ਹਮਲੇ ਜਿਹੜੇ ਦੀ ਉਹ ਕੀਤੇ ਜਾ ਰਹੇ ਨੇ। ਔਰ ਇਹ ਵੀ ਕਿਹਾ ਕਿ ਫਰੀਦਕੋਟ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੇ ਉੱਤੇ ਹੋਏ ਹਮਲੇ ਜ਼ਿਕਰ ਕਰਦਿਆਂ ਜਿਹੜਾ ਜੀ ਇਹ ਗੱਲ ਆਖੀ ਗਈ ਕਿ ਉੱਥੇ ਹੋਗਾ, ਪਰ ਇਹ ਨਹੀਂ ਦੱਸਿਆ ਜੀ ਕਿ ਜਿਹੜੇ ਹਮਲਾ ਕੀਤਾ ਆਪਾਂ ਕੱਲ ਉਹਦੀ ਡਿਟੇਲ ਸਾਂਝੀ ਜਿਹੜੀ ਕੀਤੀ ਸੀ ਵੀ ਉਹ ਕਿਹਨੇ ਕੀਤਾ। ਉਹ ਤਾਂ ਇਹਨਾਂ ਦਾ ਜਿਹੜਾ ਜੀ ਉਹ ਬੰਦਾ ਸੀਗਾ ਜਿਹਨੇ ਹਮਲਾ ਕੀਤਾ। ਦੂਸਰਾ ਜਿਹੜਾ ਇਹਦੇ ਵਿੱਚ ਪੱਖ ਜਿਹੜਾ ਵੀ ਹੈ ਉਹ ਇਹ ਗੱਲ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਪਰਸੈਪਸ਼ਨ ਜਿਹੜੀ ਹੈ ਜੀ ਉਹ ਇਹ ਬਣੀ ਹੋਈ ਹੈ ਕਿ ਜਿਹੜੀ ਪੁਲਿਸ ਹੈ ਉਹ ਅਕਾਲੀ ਜੂਏ ਹੇਠੋਂ ਨਿਕਲ ਨਹੀਂ ਸਕੀ। 10 ਸਾਲ ਦਾ ਜਿਹੜਾ ਰਾਜ ਸੀਗਾ ਜੀ, ਕਾਂਗਰਸੀ ਰੋਂਦੇ ਨੇ ਵੀ ਸਾਡੇ ਤਾਂ ਕੰਮ ਹੁੰਦੇ ਨੇਗੇ, ਕੰਮ ਤਾਂ ਅਕਾਲੀ ਦਲ ਦੇ ਜਿਹੜੇ ਜੀ ਉਹ ਹੋ ਰਹੇ ਆ। ਫਿਰ ਜਿਹੜਾ ਜੀ ਇਹ ਕਿਵੇਂ ਦੋਸ਼ ਜਿਹੜੇ ਉਹ ਲੱਗ ਰਹੇ ਆ। ਹਾਂ ਇੰਨਾ ਜ਼ਰੂਰ ਹੈ ਕਿ ਪਹਿਲਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਉਠਾਉਂਦੇ ਸੀ ਨਵਜੋਤ ਸਿੰਘ ਸਿੱਧੂ ਹੋਰੀ ਬਾਰ-ਬਾਰ। ਉਹ ਇਹ ਗੱਲ ਕਹਿੰਦੇ ਸੀ ਕਿ ਇਹਦੇ ਉੱਤੇ ਉਹ ਹਰ ਹਾਲਤ 'ਚ ਇਨਸਾਫ ਦਿਵਾਉਣਗੇ। ਉਹਨਾਂ ਦੇ ਉੱਤੇ ਹਮਲਾਵਰ ਹੋ ਕੇ ਕਿਵੇਂ ਉਹਨਾਂ ਨੂੰ ਖੁੱਡੇ ਲਾਈਨ ਲਵਾਇਆ ਇਹਨਾਂ ਨੇ, ਉਹ ਗੁਪਤ ਸਮਝੌਤੇ ਵਾਲਿਆਂ ਨੇ। ਔਰ ਹੁਣ ਕਿਉਂਕਿ ਇੱਕ ਗੱਲ ਤਾਂ ਹੈਗੀ ਹੈ ਕਿ ਇਸ ਵੇਲੇ ਜੇ ਕੋਈ ਇਸ ਮਸਲੇ ਨੂੰ ਜਿਉਂਦਾ ਰੱਖ ਰਿਹਾ ਤੇ ਉਹ ਸੁਖਜਿੰਦਰ ਸਿੰਘ ਰੰਧਾਵਾ ਹੈ। ਉਹਦੇ ਵੱਲੋਂ ਜਦੋਂ ਇਸ ਮਾਮਲੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾਂਦਾ ਉਦੋਂ ਹੀ ਉਹਦੇ ਉੱਤੇ ਅਕਾਲੀ ਦਲ ਜਿਹੜਾ ਜੀ ਉਹ ਹਮਲਾਵਰ ਹੋ ਜਾਂਦਾ ਹੈ, ਕਿਉਂਕਿ ਇਉਂ ਲੱਗ ਰਿਹਾ ਕਿ ਅਗਲਾ ਕਿਤੇ ਨਿਸ਼ਾਨਾ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਨਾ ਹੋਣ ਜੀ ਖੁੱਡੇ ਲਾਈਨ ਲੱਗਣ ਵਾਲੇ, ਤਾਂ ਕਿ ਇਸ ਮਸਲੇ ਦੇ ਉੱਤੇ ਕੋਈ ਗੱਲ ਹੀ ਜਿਹੜੀ ਜੀ ਉਹ ਨਾ ਉਠਾਵੇ। ਬਾਕੀ ਜਿੰਨੇ ਸੀਗੇ ਜੀ ਕਿਸੇ ਨੂੰ ਸਲਾਹਕਾਰ ਬਣਾ ਲਿਆ, ਕਿਸੇ ਨੂੰ ਕੁਛ ਕਰ ਲਿਆ, ਉਹਨਾਂ ਦੇ ਮੂੰਹ ਜਿਹੜੇ ਜੀ ਉਹ ਬੰਦ ਹੋ ਗਏ। ਤੇ ਜੇ ਇਸ ਵੇਲੇ ਕੋਈ ਬੋਲ ਰਿਹਾ ਇਸ ਮਸਲੇ ਦੇ ਉੱਤੇ ਤਾਂ ਉਹ ਸਿਰਫ ਸੁਖਜਿੰਦਰ ਸਿੰਘ ਰੰਧਾਵਾ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਵੀ ਬਹੁਤ ਵੱਡੇ ਵੱਡੇ ਮੁਜ਼ਾਹਰੇ ਹੋ ਰਹੇ ਆ ਤੇ ਹੁਣ ਵੀ ਕਹਿੰਦੇ ਕਿ ਜੁਮੇ ਤੇ ਬਹੁਤ ਵੱਡੇ ਮੁਜ਼ਾਹਰੇ ਹੋ ਸਕਦੇ ਆ, ਖਦਸ਼ਾ ਹੈ। ਐਕਚੁਅਲੀ ਜੀ ਇੱਕ ਤਾਂ ਜਿਹੜੇ ਸਟੂਡੈਂਟਸ ਦੇ ਰੋਸ ਮੁਜ਼ਾਹਰੇ ਨੇ ਉਹ ਯੂਨੀਵਰਸਿਟੀਜ਼ ਦੇ ਵਿੱਚ ਜਾਰੀ ਨੇ ਜੀ। ਨਵੇਂ ਸਾਲ ਦੇ ਮੌਕੇ ਵੀ ਲਗਾਤਾਰ ਜਿਹੜੇ ਇਨਕਲਾਬੀ ਗੀਤ ਨੇ ਉਹਨਾਂ ਦੇ ਨਾਲ ਇਹ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਜਿਹੜਾ ਜੀ ਉਹ ਸਟੂਡੈਂਟ ਕਰ ਰਹੇ ਨੇ। ਇੱਥੇ ਪੰਜਾਬ ਦੇ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਵੀ ਵੱਡਾ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਸਟੂਡੈਂਟ ਨੇ ਕੀਤਾ। ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵੀ ਨਵੇਂ ਸਾਲ ਦੇ ਮੌਕੇ ਦੇ ਉੱਤੇ ਜਿਹੜੇ ਸੀ ਉਹ ਰੋਸ ਮੁਜ਼ਾਹਰੇ ਹੋਏ। ਅੱਜ ਫਿਰ ਇੱਕ ਵਾਰੀ ਜਿਹੜਾ ਜੀ ਕਿਉਂਕਿ ਜੁਮੇ ਦੀ ਜਿਹੜੀ ਨਮਾਜ਼ ਹੈ ਜੀ ਉਸ ਤੋਂ ਬਾਅਦ ਵੱਡੇ ਮੁਜ਼ਾਹਰੇ ਜਿਹੜੇ ਨੇ ਉਹਨਾਂ ਦੀ ਗੱਲ ਜਿਹੜੀ ਉਹ ਆਖੀ ਜਾ ਰਹੀ ਹੈ। ਜਿਹੜਾ ਇਹ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਰੋਸ ਮੁਜ਼ਾਹਰੇ ਹੋ ਰਹੇ ਆ, ਬੇਸ਼ੱਕ ਇੱਥੋਂ ਦਾ ਜਿਹੜਾ ਕੁਛ ਮੀਡੀਆ ਹੈ ਉਹ ਉਹਨੂੰ ਇੱਕ ਫਿਰਕੇ ਦੇ ਮੁਜ਼ਾਹਰੇ ਦੱਸਣ ਦੀ ਕੋਸ਼ਿਸ਼ ਜਿਹੜੀ ਜੀ ਉਹ ਕਰ ਰਿਹਾ, ਪਰ ਐਕਚੁਅਲੀ ਇਹਦੇ ਵਿੱਚ ਤਕਰੀਬਨ ਬਹੁਤੇ ਧਰਮਾਂ ਦੇ ਲੋਕ ਜਿਹੜੇ ਜੀ ਉਹ ਸ਼ਾਮਲ ਹੋ ਰਹੇ ਆ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ। ਇੱਥੇ ਕੇਰਲਾ ਦੇ ਕੋਚੀ ਸ਼ਹਿਰ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਜੀ ਉਹ ਨਿਕਲੇ ਤੇ ਉੱਥੇ ਵਕਤ ਜਿਹੜਾ ਸੀ ਉਹ ਪੈ ਗਿਆ ਪ੍ਰਸ਼ਾਸਨ ਨੂੰ ਜਿਹੜਾ ਸੀਗਾ ਕਿ ਇੰਨਾ ਬੰਦਾ ਕੰਟਰੋਲ ਕਿਵੇਂ ਹੋਊਗਾ, ਪਰ ਕਿਸੇ ਕਿਸਮ ਦੀ ਕੋਈ ਗੜਬੜ ਜਿਹੜੀ ਜੀ ਉਹ ਨਹੀਂ ਸਾਹਮਣੇ ਆਈ। ਉਧਰ ਇੱਥੇ ਜਿਹੜਾ ਜੀ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਇਲਾਕੇ ਦੇ ਵਿੱਚ ਇਸ ਕਾਨੂੰਨ ਦੇ ਖਿਲਾਫ ਇੱਕ ਬੜੇ ਨਵੇਕਲੇ ਕਿਸਮ ਦਾ ਪ੍ਰੋਟੈਸਟ ਜਿਹੜਾ ਜੀ ਹੋ ਰਿਹਾ, ਜਿਹਨੂੰ ਦਾਦੀਆਂ ਦਾ ਪ੍ਰੋਟੈਸਟ ਜਿਹੜਾ ਜੀ ਉਹ ਕਿਹਾ ਜਾ ਰਿਹਾ। ਇਹਦੇ ਵਿੱਚ 3 ਔਰਤਾਂ ਨੇ ਜੀ, ਇੱਕ 90 ਸਾਲਾਂ ਦੀ ਆ ਅਸਮਾ ਖਾਤੂਨ, ਇੱਕ ਬਿਲਕੀਸ 82 ਸਾਲਾਂ ਦੀ ਆ, ਸਰਵਰੀ ਜਿਹੜੀ ਦੀ ਉਹ 75 ਸਾਲਾਂ ਦੀ ਆ। ਉਹ ਇਹ ਕਹਿੰਦੀਆਂ ਨੇ ਕਿ ਅਸੀਂ ਨਹੀਂ ਦੱਸਾਂਗੀਆਂ ਕਿ ਸਾਡੀ ਉਮਰ ਕੀ ਆ ਕਿਉਂਕਿ ਸਾਡੇ ਕੋਲ ਕੋਈ ਦਸਤਾਵੇਜ਼ ਨਹੀਂ ਹੈਗੇ। ਉਹ ਸਟਾਇਰ ਕਰਦੀਆਂ ਨੇ ਇਸ ਮਾਮਲੇ 'ਚ, ਔਰ ਇਹ ਸ਼ਾਹੀਨ ਬਾਗ ਦੀਆਂ ਦਾਦੀਆਂ ਦੇ ਵਜੋਂ ਜਿਹੜੀਆਂ ਜੀ ਉਹ ਮਸ਼ਹੂਰ ਹੋਈਆਂ ਨੇ। ਔਰ ਇੱਥੇ ਹੈਰਾਨੀ ਵਾਲੀ ਗੱਲ ਇਹ ਆ ਕਿ ਬਿਨਾਂ ਕਿਸੇ ਧਰਮ ਦੀ ਗੱਲ ਕੀਤਿਆਂ ਵੱਖੋ ਵੱਖਰੇ ਜਿਹੜੇ ਲੋਕ ਨੇ, ਕੋਈ ਉਹਨਾਂ ਵਾਸਤੇ ਚਾਹ ਲੈ ਕੇ ਆ ਰਿਹਾ, ਕੋਈ ਉਹਨਾਂ ਵਾਸਤੇ ਪਕੌੜੇ ਲੈ ਕੇ ਆ ਰਿਹਾ। ਉਹ ਇਹ ਜਿਹੜੀਆਂ ਵਡੇਰੀ ਉਮਰ ਦੀਆਂ ਔਰਤਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਉਹਨਾਂ ਨੂੰ ਇੰਨੀ ਠੰਡ ਦੇ ਵਿੱਚ ਵੀ ਠੰਡ ਇਸ ਕਰਕੇ ਨਹੀਂ ਲੱਗ ਰਹੀ ਕਿ ਲੋਕਾਂ ਦਾ ਨਿੱਘ ਉਹਨਾਂ ਤੱਕ ਜਿਹੜਾ ਵੀ ਉਹ ਪਹੁੰਚ ਰਿਹਾ।
ਜਿਹੜੇ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਵਡੇਰੀ ਉਮਰ ਦੀ ਔਰਤ ਹੈ, ਉਹ ਕਹਿੰਦੀ ਆ ਕਿ ਮੈਂ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦੀ ਆ ਕਿ ਉਹ ਆਪਣੀਆਂ 7 ਪੁਸ਼ਤਾਂ ਦਾ ਨਾਮ ਦੱਸੇ ਤੇ ਮੈਂ 9 ਪੁਸ਼ਤਾਂ ਦਾ ਨਾਮ ਮੂੰਹ ਜ਼ਬਾਨੀ ਜਿਹੜਾ ਦੀ ਉਹ ਗਿਣਾ ਦਊਂਗੀ। ਉਹ ਇਹ ਵੀ ਕਹਿੰਦੀ ਆ ਕਿ ਇੱਥੇ ਜੰਮੇ ਆ, ਇੱਥੇ ਮਰਾਂਗੇ, ਕਿਸੇ ਨੂੰ ਕੋਈ ਕਾਗਜ਼ ਜਿਹੜਾ ਦੀ ਉਹ ਨਹੀਂ ਵਿਖਾਉਣਾ, ਕਿਉਂਕਿ ਅਸੀਂ ਇਸ ਮੁਲਕ ਦੇ ਜਿਹੜਾ ਦੀ ਉਹ ਵਾਸੀ ਹਾਂ। ਉਹ ਇਹ ਦਾਦੀਆਂ ਦਾ ਜਿਹੜਾ ਮੋਰਚਾ ਹੈ ਉਹ ਇਸ ਵੇਲੇ ਮੇਨ ਅਟਰੈਕਸ਼ਨ ਦਿੱਲੀ ਦੇ ਵਿੱਚ ਔਰ ਮੁਲਕ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਦੀ ਉਹ ਬਣਿਆ ਹੋਇਆ। ਹੈਰਾਨਗੀ ਆ ਬਸ ਇਹੋ ਜਿਹੀ ਸਰਕਾਰ ਦੇ ਵੀ ਜਿਹੜੀ ਕਿਸੇ ਦੀ ਵੀ ਨਹੀਂ ਸੁਣਦੀ। ਤੇ ਅੱਗੇ ਗੱਲ ਕਰਦੇ ਆ, ਇੱਕ ਹੋਇਆ ਸੀਗਾ, ਕਤਲ ਹੋਇਆ ਸੀਗਾ ਮੰਨਾ ਦਾ, ਤੇ ਉਸ ਵਿੱਚ ਮੰਨਿਆ ਜਾ ਰਿਹਾ ਕਿ ਗੈਂਗਸਟਰਾਂ ਨੇ ਹੀ ਕੀਤਾ ਸੀ। तो पुलिस जो कुछ ਜਿਹੜਾ ਜੀ ਇਹ ਕਹਿ ਰਹੀ, ਕਿਉਂਕਿ ਉਹ ਜਿਹੜਾ ਮੰਨਾ ਸੀਗਾ ਉਹ ਆਪ ਸਾਬਕਾ ਗੈਂਗਸਟਰ ਜਿਹੜਾ ਜੀ ਉਹ ਸੀਗਾ ਔਰ ਉਹਦਾ ਮਰਡਰ ਇੱਥੇ ਬਲੋਚ ਦੇ ਵਿੱਚ ਹੋਇਆ ਸੀਗਾ ਪਿਛਲੇ ਦਿਨੀ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀ ਬਲੋਚ ਦੀ ਸਕਾਈ ਮਾਲ ਹੈ ਉਹਦੇ ਜਿਮ ਦੇ ਬਾਹਰ 2 ਦਸੰਬਰ ਨੂੰ ਜਿਹੜਾ ਇਹ ਮਰਡਰ ਹੋਇਆ ਸੀਗਾ। ਇਹਦਾ ਪੁਲਿਸ ਨੇ ਇਹ ਕਿਹਾ ਕਿ ਜਿਹੜਾ ਗੈਂਗਸਟਰ ਜੇਲ੍ਹ ਦੇ ਵਿੱਚ ਹੈ, ਜਿਹਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਹੋਇਆ ਪੰਜਾਬ ਪੁਲਿਸ ਨੇ, ਉਹ ਲਾਰੈਂਸ ਬਿਸ਼ਨੋਈ, ਉਹਦੇ ਕਹਿਣ ਦੇ ਉੱਤੇ ਹਰਿਆਣੇ ਦੇ 4 ਜਿਹੜੇ ਸ਼ਾਰਪ ਸ਼ੂਟਰਸ ਨੇ ਉਹਨਾਂ ਨੇ ਇਹਦਾ ਕਤਲ ਕੀਤਾ ਸੀਗਾ। ਲਾਰੈਂਸ ਬਿਸ਼ਨੋਈ ਦੇ ਖਾਸ ਜਿਹੜਾ ਜੀ ਰਾਜੂ ਬਿਸੋਦੀ ਨੇ ਜਿਹੜੇ ਇਹ ਸ਼ਾਰਪ ਸ਼ੂਟਰ ਸੀਗੇ, ਉਹਨਾਂ ਨੂੰ ਇਹ ਜਿਹੜੀ ਇਸ ਕਤਲ ਦੀ ਜ਼ਿੰਮੇਵਾਰੀ ਸੌਂਪੀ ਸੀ ਪੁਲਿਸ ਦੀ ਥਿਊਰੀ ਦੇ ਜਿਹੜਾ ਦੀ ਅਨੁਸਾਰ। ਇਹਨਾਂ ਨੂੰ ਪਿਸਟਲ ਤੇ ਬਾਕੀ ਕਾਰਤੂਸ ਵਗੈਰਾ ਜਿਹੜੇ ਵੀ ਉਹ ਰਾਜਸਥਾਨ ਦੇ ਗੈਂਗਸਟਰ ਰੋਹਿਤ ਗਦਾਰਾ ਨੇ ਜਿਹੜਾ ਦੀ ਉਹ ਅਵੇਲੇਬਲ ਕਰਵਾਏ ਸੀਗੇ। ਰਾਜੂ ਬਿਸੋਦੀ ਜਿਹੜਾ ਜੀ ਉਹ ਮੁਲਕ ਛੱਡ ਕੇ ਨਿਕਲ ਗਿਆ ਹੋਇਆ ਪੁਲਿਸ ਦੇ ਅਨੁਸਾਰ, ਔਰ ਮੁਕਤਸਰ ਪੁਲਿਸ ਨੇ ਜਿਹੜੇ ਇਹਦੇ ਰਾਜੂ ਬਿਸੋਦੀ ਛੜੇ 7 ਲੋਕ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਜਿਹੜੇ ਉਹ ਕੀਤੇ ਆ। ਔਰ ਲਾਰੈਂਸ ਬਿਸ਼ਨੋਈ ਤੇ ਰੋਹਿਤ ਗਦਾਰਾ ਜਿਹੜੇ ਰਾਜਸਥਾਨ ਦੀਆਂ ਜੇਲ੍ਹਾਂ ਤੋਂ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਜਿਹੜੀ ਜੀ ਉਹ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਪਾ ਦਿੱਤੀ ਹੈ ਇਸ ਕਤਲ ਦੇ ਮਾਮਲੇ ਦੇ ਵਿੱਚ ਵੀ। ਸਵਾਲ ਜਿਹੜਾ ਨਾ ਜੀ ਉਹ ਵੱਡਾ ਇਹ ਉੱਠਦਾ ਹੈ ਕਿ ਜਿਵੇਂ ਪੁਲਿਸ ਦੀ ਜੇ ਕਹਾਣੀ ਹੈ ਤਾਂ ਕਿਉਂਕਿ ਸਵਾਲ ਇਹ ਵੀ ਰਾਜ ਨਾਲ ਉੱਠਦਾ ਜੀ ਕਿ ਇਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਜੀ ਉਹ ਜੇਲ੍ਹ ਦੇ ਵਿੱਚ ਮਿਲਦੀਆਂ, ਨਹੀਂ ਤਾਂ ਅਦਰਵਾਈਜ਼ ਇੰਨੇ ਸੰਪਰਕ ਸੂਤਰ ਜਿਹੜੇ ਆ ਜੀ ਉਹ ਕਿਵੇਂ ਹੋ ਸਕਦੇ ਆ ਕਿ ਇੰਨੇ ਉਹਨਾਂ ਦੇ ਜਿਹੜੇ ਜੀ ਉਹ ਸੰਪਰਕ ਹੋਣ ਕਿ ਜੇ ਉਹ ਕਹਿੰਦੇ ਨੇ ਉਹ ਅੰਦਰੋਂ ਬੈਠੇ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਰਵਾਈ ਜਾਂਦੇ ਨੇ। ਇਹ ਲੋਕ ਉਹ ਨੇ ਜੀ ਜਿਨ੍ਹਾਂ ਦੇ ਖਿਲਾਫ 4 ਰਾਜਾਂ ਦੇ ਵਿੱਚ ਅਪਰਾਧਿਕ ਮਾਮਲੇ ਜਿਹੜਾ ਉਹ ਦਰਜ ਨੇ। ਜਿਹੜਾ ਲਾਰੈਂਸ ਬਿਸ਼ਨੋਈ ਆ ਉਹਦੇ ਉੱਤੇ ਪੰਜਾਬ, ਚੰਡੀਗੜ੍ਹ, ਮੋਹਾਲੀ, ਹਰਿਆਣਾ, ਰਾਜਸਥਾਨ ਦੇ ਵਿੱਚ ਕਤਲ, NDPS ਐਕਟ, ਇਰਾਦਾ ਕਤਲ, ਆਰਮਜ਼ ਐਕਟ ਦੇ 41 ਮਾਮਲੇ ਜਿਹੜਾ ਜੀ ਉਹ ਦਰਜ ਹੈ। ਜਦੋਂ ਕਿ ਜਿਹੜਾ ਰੋਹਿਤ ਗਦਾਰਾ ਹੈ ਉਹਦੇ ਉੱਤੇ ਰਾਜਸਥਾਨ ਦੇ ਵਿੱਚ ਇਰਾਦਾ ਕਤਲ, ਆਰਮਜ਼ ਐਕਟ ਦੇ 14 ਮਾਮਲੇ ਦਰਜ ਹੈ। ਜਿਹੜਾ ਰਾਜੂ ਬਿਸੋਦੀ ਆ ਉਹਦੇ ਖਿਲਾਫ 16 ਮਾਮਲੇ ਜਿਹੜਾ ਜੀ ਉਹ ਦਰਜ ਨੇ। ਪਰ ਪੁਲਿਸ ਨੇ ਇੰਨਾ ਜ਼ਰੂਰ ਹੈ ਜੀ ਕਿ ਇਹ ਕਾਗਜ਼ਾਂ ਦੇ ਜਿਹੜੇ ਉਹ ਢਿੱਡ ਭਰ ਦਿੱਤੇ ਆ। ਔਰ ਇਹ ਸਵਾਲ ਜਿਹੜਾ ਜੀ ਵੱਡਾ ਇਹ ਉੱਠਦਾ ਹੈ ਕਿ ਜੇ ਇਹਨਾਂ ਦੀ ਇਨਵੋਲਵਮੈਂਟ ਜਿਵੇਂ ਪੁਲਿਸ ਜਿਹੜੀ ਹੈ ਜੀ ਉਹ ਦੱਸ ਰਹੀ ਆ, ਤੇ ਫਿਰ ਜਿਹੜੇ ਇਹ ਜੇਲ੍ਹਾਂ ਦੇ ਵਿੱਚੋਂ ਜਿਹੜਾ ਜੀ ਉਹ ਇੰਨੇ ਸਟਰੋਂਗ ਜਾਂ ਇੰਨੀਆਂ ਹਦਾਇਤਾਂ ਉਹ ਕਿਵੇਂ ਦੇ ਰਹੇ ਨੇ, ਇਹ ਤਾਂ ਸਵਾਲ ਜਿਹੜਾ ਜੀ ਪ੍ਰਸ਼ਾਸਨ ਦੇ ਉੱਤੇ ਉੱਠਦਾ। ਬਿਲਕੁਲ ਜੀ, ਜੇ ਇਹਨਾਂ ਨੂੰ ਸਾਰਾ ਕੁਝ ਪਤਾ ਆ ਤੇ ਕੰਟਰੋਲ ਕਿਉਂ ਨਹੀਂ ਹੁੰਦੇ, ਇਹ ਵੀ ਇੱਕ ਸੋਚਣ ਵਾਲੀ ਗੱਲ ਆ। ਤੇ ਅੱਗੇ ਗੱਲ ਕਰਦੇ, ਕੱਲ ਵੀ ਕੀਤੀ ਸੀਗੀ ਕਿ 4 ਵੇਟਰ ਆ ਜਿਹੜੇ ਉਹ ਉਹਨਾਂ ਦੀ ਮੌਤ ਹੋ ਗਈ ਸੀਗੀ, ਤੇ ਹੁਣ ਉਹਨਾਂ ਦੀ ਕੀ ਅਪਡੇਟ ਆ ਕਿ ਕੀ ਇਲਜ਼ਾਮ ਲੱਗੇ, ਕਿਉਂ ਮੌਤ ਹੋਈ ਆ? ਐਕਚੁਅਲੀ ਜਿੱਥੇ ਇਹ ਜਿਵੇਂ ਦੱਸਿਆ ਸੀਗਾ ਕਿ ਇੱਕ ਵੱਡਾ ਕਾਰੋਬਾਰੀ ਹੈ ਜਿਹਨੇ ਨਵੇਂ ਸਾਲ ਦੀ ਪਾਰਟੀ ਰੱਖੀ ਹੋਈ ਸੀ, ਉਹਦੀ ਪਾਰਟੀ ਤੋਂ ਬਾਅਦ ਇਹ ਜਿਹੜੇ ਬਹੁਤੇ ਤਾਂ ਚਲੇ ਗਏ ਵੇਟਰ ਉੱਥੋਂ, ਇਹ 4 ਉੱਥੇ ਹੀ ਜਿਹੜਾ ਜੀ ਉਹ ਸੌਂ ਗਏ। ਇਹਨਾਂ ਦੀ ਸਵੇਰ ਨੂੰ ਜਿਹੜਾ ਜੀ ਪਤਾ ਲੱਗਿਆ ਕਿ 4 ਮਰੇ ਹੋਏ ਸੀਗੇ ਇਹ। ਤੋਂ ਉਹਦਾ ਕਾਰਨ ਜਿਹੜਾ ਜੀ ਹਾਲ ਦੀ ਘੜੀ ਜਿਹੜਾ ਸਰਕਾਰੀ ਹਸਪੀਟਲ ਹੈ ਉਹਦੇ ਜਿਹੜੇ ਡਾਕਟਰ ਨੇ ਉਹਨੇ ਇਹ ਕਿਹਾ ਕਿ ਇਹਨਾਂ ਦੀ ਮੌਤ ਜਿਹੜੀ ਆ ਉਹ ਲੀਠੀ ਦੇ ਧੂਏ ਦੇ ਨਾਲ ਪੈਦਾ ਹੋਈ ਕਾਰਬਨ ਮੋਨੋਆਕਸਾਈਡ ਗੈਸ ਜਿਹੜੀ ਉਹ ਚੜ੍ਹਨ ਦੇ ਨਾਲ ਹੋਈ ਆ। ਇਹ ਜਿਹੜੇ ਇਹਨਾਂ ਦੀ ਵਿਸਰੇ ਦੀ ਜਾਂਚ ਹੈ ਉਹਦੇ ਵਾਸਤੇ ਇਹਨਾਂ ਦੇ ਵਿਸਰਾ ਜਿਹੜੀ ਉਹਦੀ ਰਿਪੋਰਟ ਦਾ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਇਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀਗੀਆਂ ਉਹਨਾਂ ਦੇ ਪਰਿਵਾਰ ਨੂੰ ਸੌਂਪੀਆਂ। ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਨੇ
ਉਹਨਾਂ ਨੇ ਹਸਪਤਾਲ ਦੇ ਬਾਹਰ ਜਿਹੜਾ ਸੀਗਾ ਜੀ ਉਹ ਧਰਨਾ ਲਾਤਾ, ਉੱਥੇ ਟ੍ਰੈਫਿਕ ਜਿਹੜਾ ਉਹ ਜਾਮ ਕਰ ਦਿੱਤਾ। ਜਿਹੜੇ ਇਹ ਲੋਕ ਨੇ ਉਹ ਇਹ ਕਹਿੰਦੇ ਆ ਕਿ ਜਿਹੜਾ ਇਹਨਾਂ ਵਿੱਚ ਮਰਨ ਵਾਲਾ ਸੀਗਾ ਇੱਕ ਰਜਨੀਸ਼ ਜਿਹੜਾ ਜੀ, ਉਹ ਤਾਂ ਅਜੇ 14-15 ਸਾਲ ਦਾ ਸੀਗਾ ਔਰ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀਗਾ। ਉਹਦੇ ਤੋਂ ਬਾਲ ਮਜ਼ਦੂਰੀ ਕਰਾਉਣੀ ਜਿਹੜੀ ਉਹ ਕਾਨੂੰਨ ਦੇ ਖਿਲਾਫ ਹੈ। ਔਰ ਇਹ ਵੀ ਜਿਹੜੇ ਜੀ ਕਹਿੰਦੇ ਆ ਕਿ ਇਹ ਮੌਤਾਂ ਜਿਹੜੀਆਂ ਨੇ ਉਹ ਧੂਏ ਦੇ ਨਾਲ ਨਹੀਂ ਹੋਈਆਂ। ਇਹ ਪੁਲਿਸ ਜਿਹੜੀ ਆ ਜੀ ਉਹ ਇਸ ਮਾਮਲੇ ਨੂੰ ਨੱਪਣ ਦੇ ਯਤਨਾਂ ਦੇ ਵਿੱਚ ਹੈ। ਇਹ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਆ ਜੀ ਉਹ ਦੋਸ਼ ਲਾ ਰਹੇ ਆ। ਉਹਨਾਂ ਨੇ ਪੁਲਿਸ ਨੂੰ ਵੀ ਜਿਹੜਾ ਜੀ ਉਹ ਘੇਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਇਹ ਵੀ ਕਿਹਾ ਕਿ ਪੁਲਿਸ ਨੇ ਜਿਹੜੀਆਂ ਸੀਗੀਆਂ ਉਹ ਡੈਡ ਬੋਡੀਜ਼ ਉਹਨਾਂ ਦੀਆਂ ਵਿਖਾਈਆਂ ਨਿਗੀਆਂ। ਪਰਿਵਾਰ ਵਾਲੇ ਜਿਹੜੀ ਇਹ ਵੀ ਕਹਿੰਦੇ ਆ ਕਿ ਜਿਹੜੀ ਅੰਗੀਠੀ ਦੀ ਗੱਲ ਕੀਤੀ ਜਾ ਰਹੀ ਆ ਉਹ ਬਹੁਤ ਛੋਟੀ ਸੀਗੀ ਔਰ ਉਹਨਾਂ ਨੇ ਇਸ ਮੌਤ ਦੇ ਸੰਬੰਧੀ ਕਈ ਸਵਾਲ ਜਿਹੜੇ ਜੀ ਉਹ ਖੜੇ ਕੀਤੇ ਆ। ਹਾਲਾਂਕਿ ਬਾਅਦ ਦੇ ਵਿੱਚ ਇਹਨਾਂ ਨੂੰ ਬੁਝਾ ਲਿਆ ਗਿਆ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹ ਵੀ ਕਿਹਾ ਗਿਆ ਕਿ ਅਜੇ ਰਿਪੋਰਟ ਵਿਸਰਾ ਰਿਪੋਰਟ ਜਿਹੜੀ ਹੈ ਜੀ ਉਹਦਾ ਇੰਤਜ਼ਾਰ ਕੀਤਾ ਜਾਵੇ। ਵਿਸਰਾ ਰਿਪੋਰਟ ਆਉਂਦਿਆਂ ਲੱਗ ਜਾਂਦੇ ਜੀ 5 ਤੋਂ 6 ਮਹੀਨੇ ਘੱਟੋ ਘੱਟ ਜਿਹੜੇ। ਉਦੋਂ ਬਾਅਦ ਜਿਹੜਾ ਜੀ ਕਿਹਨੇ ਜਿਹੜਾ ਜੀ ਉਹ ਪੁੱਛਣਾ। ਜੇ ਜਾਂਚ ਦੀ ਹੋਈ ਗੱਲ ਸੀ ਤਾਂ ਜਾਂਚ ਜਿਹੜੀ ਉਹ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਸੀਗੀ। ਪਰ ਕਿਉਂਕਿ ਕਈ ਵਾਰੀ ਇਹ ਹੁੰਦਾ ਜੀ ਕਿ ਵੱਡੇ ਨਾਮ ਪਿੱਛੇ ਜਿਹੜਾ ਉਹ ਜੁੜ ਜਾਂਦੇ ਆ, ਉਹ ਵੀ ਸੋਚਦੇ ਆ ਕਿ ਇਹਦੇ ਵਿੱਚੋਂ ਕੋਈ ਨਾ ਕੋਈ ਕੰਟਰੋਵਰਸੀ ਜਿਹੜੀ ਵੀ ਉਹ ਹੋਰ ਨਾ ਨਿਕਲ ਆਵੇ। ਤਾਂ ਕਰਕੇ ਵੀ ਅਜਿਹੀਆਂ ਚੀਜ਼ਾਂ ਨੂੰ ਤਕਰੀਬਨ ਜਿਹੜਾ ਜੀ ਉਹ ਇਸੇ ਤਰੀਕੇ ਦੇ ਨਾਲ ਹੀ ਦਬਾ ਦਿੱਤਾ ਜਾਂਦਾ ਹੈ। ਬਿਲਕੁਲ ਜੀ, ਫਿਰ ਮਾਰੇ ਤੇ ਗਰੀਬ ਹੀ ਜਾਂਦੇ ਨਾ, ਉੱਥੇ ਉਹਨਾਂ ਨੂੰ ਪੁੱਛਦਾ ਕੋਈ ਨਹੀਂਗਾ। ਤੇ ਅੱਗੇ ਗੱਲ ਕਰਦੇ ਹਾਂ ਕਿ ਨਵੇਂ ਸਾਲ ਤੇ ਸਭ ਤੋਂ ਵੱਧ ਬੱਚਿਆਂ ਦਾ ਜਨਮ ਇੰਡੀਆ 'ਚ ਹੋਇਆ। ਬਿਲਕੁਲ ਜੀ, ਨਵੇਂ ਸਾਲ ਦੇ ਮੌਕੇ ਦੇ ਉੱਤੇ ਦੁਨੀਆ ਭਰ ਦੇ ਵਿੱਚ ਵਿਸ਼ਵ ਦੇ ਵਿੱਚ 4 ਲੱਖ ਬੱਚੇ ਜਿਹੜੇ ਆ ਜੀ ਉਹ ਜੰਮੇ ਔਰ ਸਭ ਤੋਂ ਵੱਧ 67,385 ਬੱਚੇ ਜਿਹੜੇ ਜੀ ਉਹ ਭਾਰਤ ਦੇ ਵਿੱਚ ਜੰਮੇ। ਯੂਨੀਸੈਫ ਜਿਹੜੀ ਹੈ ਜੀ ਉਹਦੇ ਵਿਸ਼ਵ ਭਰ ਦੇ ਵਿੱਚ ਇਹ ਕਿਹਾ ਜੀ ਕਿ 3,92,078 ਬੱਚੇ ਜਿਹੜੇ ਸੀਗੇ ਉਹ ਜੰਮੇ ਔਰ ਇਸ ਤੋਂ ਬਾਅਦ ਜਿਹੜਾ ਜੀ ਭਾਰਤ ਦੇ ਵਿੱਚ ਸਭ ਤੋਂ ਵੱਧ 67,385 ਬੱਚੇ ਜਿਹੜੇ ਸੀ ਉਹ ਪੈਦਾ ਹੋਏ। ਦੂਜਾ ਨੰਬਰ ਚੀਨ ਦਾ। ਵੈਸੇ ਚਾਈਨਾ ਜਿਹੜਾ ਜੀ ਉਹ ਪਹਿਲੇ ਨੰਬਰ ਦੇ ਉੱਤੇ ਆ ਆਬਾਦੀ ਦੇ ਪੱਖੋਂ, ਪਰ ਉੱਥੇ ਕੰਟਰੋਲ ਫਿਰ ਵੀ ਜਿਹੜਾ ਜੀ ਪਿਛਲੇ ਕੁਝ ਸਾਲਾਂ ਦੇ ਦੌਰਾਨ ਆਬਾਦੀ ਦੇ ਉੱਤੇ ਕੀਤਾ ਜਿਹੜਾ ਜੀ ਉਹ ਗਿਆ। ਇੱਥੇ ਕੰਟਰੋਲ ਨਾਂ ਦੀ ਕੋਈ ਜਿਹੜੀ ਜੀ ਉਹ ਚੀਜ਼ ਨਹੀਂ, ਨਾ ਇਹਦੇ ਉੱਤੇ ਕਦੀ ਕੋਈ ਵਿਚਾਰ ਹੀ ਕੀਤਾ ਜਾਂਦਾ। ਚਾਈਨਾ ਦੇ ਵਿੱਚ ਨਵੇਂ ਸਾਲ ਦੇ ਮੌਕੇ ਦੇ ਉੱਤੇ 46,299 ਬੱਚੇ ਜਿਹੜਾ ਜੀ ਉਹ ਪੈਦਾ ਹੋਏ ਔਰ ਇਹ ਵੀ ਜਿਹੜਾ ਜੀ ਯੂਨੀਸੈਫ ਹੈ ਉਹਨੇ ਇਹ ਗੱਲ ਕਹੀ ਹੈ ਕਿ ਹਰ ਸਾਲ ਜਨਵਰੀ ਦੇ ਵਿੱਚ ਹਰੇਕ ਬੱਚੇ ਦੇ ਜਿਹੜਾ ਜੀਵਨ ਦੇ ਸਫ਼ਰ ਦੀਆਂ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਜੀ ਉਹ ਚੇਤੇ ਕੀਤੀਆਂ ਜਾਂਦੀਆਂ ਨੇ। ਇਹ ਵੀ ਕਿਹਾ ਕਿ 2020 ਦੇ ਵਿੱਚ ਸਭ ਤੋਂ ਪਹਿਲੇ ਬੱਚੇ ਦਾ ਜਨਮ ਫਿਜੀ ਦੇ ਵਿੱਚ ਹੋਇਆ, ਜਦੋਂ ਕਿ ਸਭ ਤੋਂ ਆਖਰੀ ਨੰਬਰ ਜਿਹੜਾ ਜੀ ਉਹ ਅਮਰੀਕਾ ਦਾ ਰਿਹਾ। ਭਾਰਤ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਮੈਂ 67,385, ਚਾਈਨਾ 'ਚ 46,299, ਨਾਈਜੀਰੀਆ ਦੇ ਵਿੱਚ 26,039, ਪਾਕਿਸਤਾਨ ਦੇ ਵਿੱਚ 16,787, ਇੰਡੋਨੇਸ਼ੀਆ 13,020, ਅਮਰੀਕਾ ਦੇ ਵਿੱਚ 10,452, ਕਾਂਗੋ ਦੇ ਵਿੱਚ 10,247, ਇਥੋਪੀਆ ਦੇ ਵਿੱਚ 8493 ਜਿਹੜੇ ਜੀ ਉਹ ਬੱਚਿਆਂ ਨੇ ਜਨਮ ਜਿਹੜਾ ਜੀ ਉਹ ਲਿਆ। ਜਿਹੜੇ ਯੂਨੀਸੈਫ ਹੈ ਜੀ ਉਹ ਹਰ ਸਾਲ ਜਨਵਰੀ ਮਹੀਨੇ ਦੁਨੀਆ ਭਰ ਦੇ ਵਿੱਚ ਜਿਹੜੇ ਪਹਿਲੇ ਦਿਨ ਜੰਮਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਦੇ ਜਸ਼ਨ ਜਿਹੜਾ ਜੀ ਉਹ ਮਨਾਉਂਦਾ। ਇਹ ਕਿਹਾ ਜਾ ਰਿਹਾ ਕਿ 2027 ਤੱਕ ਭਾਰਤ ਆਬਾਦੀ ਦੇ ਮਾਮਲੇ ਦੇ ਵਿੱਚ ਚਾਈਨਾ ਨੂੰ ਪਛਾੜ ਦੇਊਗਾ। ਜਿਹੜਾ UNO ਹੈ ਉਹਦੇ ਮੁਤਾਬਕ 2019 ਤੋਂ 2050 ਦੇ ਵਿਚਾਲੇ ਜਿਹੜੀ ਇਹ ਭਾਰਤ ਦੀ ਆਬਾਦੀ ਆ ਉਹ 27.3 ਕਰੋੜ ਤੇ ਨਾਈਜੀਰੀਆ ਦੀ ਆਬਾਦੀ 20 ਕਰੋੜ ਵੱਧ ਜੂਗੀ ਔਰ ਇਹਦੇ ਨਾਲ ਦੋਵਾਂ ਮੁਲਕਾਂ ਦੀ ਕੁੱਲ ਆਬਾਦੀ ਜਿਹੜੀ ਆ ਉਹ 2050 ਦੇ ਵਿੱਚ ਦੁਨੀਆ ਦੀ ਆਬਾਦੀ 'ਚ ਵਾਧੇ ਦਾ 23% ਜਿਹੜੀ ਉਹ ਹੋਊਗੀ ਔਰ 2019 ਦੇ ਵਿੱਚ ਚਾਈਨਾ ਦੀ ਆਬਾਦੀ ਜਿਹੜੀ ਸੀਗੀ ਉਹ 1.43 ਅਰਬ ਤੇ ਭਾਰਤ ਦੀ ਆਬਾਦੀ 1.37 ਅਰਬ ਸੀਗੀ। ਸੋ ਭਾਰਤ ਜਿਹੜਾ ਜੀ ਆਬਾਦੀ ਦੇ ਪੁਆਇੰਟ ਆਫ ਵਿਊ ਤੋਂ ਚਾਈਨਾ ਤੋਂ ਅੱਗੇ ਲੰਘ ਜੂਗਾ ਜੀ, ਇਕੋਨਮੀ 'ਚ ਲੰਘਿਆ ਹੋਵੇ ਜਾਂ ਨਾ। ਇਕੋਨਮੀ ਤੇ ਪਤਾ ਹੀ ਆ ਕਿ ਕਿੱਥੇ ਲੈ ਡੁੱਬੇ ਆ ਇਕੋਨਮੀ ਨੂੰ, ਦੇਖੋ ਕੀ ਖਾਂਦੇ ਆ। ਤੇ ਅੱਗੇ ਡੇਰਾ ਮੁਖੀ ਦੀ ਜੇ ਗੱਲ ਕਰਦੇ ਆ ਤੇ ਉਹਦੀ ਜਿਹੜੀ ਪੁੱਛ ਗਿੱਛ ਆ ਉਹ ਕਈ ਵਾਰੀ ਠੰਡੇ ਬਸਤੇ 'ਚ ਪੈ ਜਾਂਦੀ ਆ, ਕਈ ਵਾਰੀ ਉਹਦੀਆਂ ਗੱਲਾਂ ਬਾਤਾਂ ਹੁੰਦੀਆਂ।
ਕੀ ਹੋ ਸਕਦੀ ਆ ਫਿਊਚਰ ਦੇ ਵਿੱਚ ਉਹਦੀ ਪੁੱਛਗਿੱਛ? ਇਹ ਆਪਾਂ ਅੱਗੇ ਵੀ ਜਿਹੜਾ ਜਿੰਨਾ ਪਹਿਲਾਂ ਗੱਲ ਕੀਤੀ ਹੈ ਕਿ ਇਹ ਮਾਮਲਾ ਹੁਣ ਤਕਰੀਬਨ ਉਹ ਠੰਡੇ ਰਸਤੇ ਵਾਲਾ ਹੀ ਜਿਹੜਾ ਜੀ ਉਹ ਜਾਪਦਾ ਤੇ ਕੋਈ ਗੱਲਬਾਤ ਬਹੁਤ ਵੱਡੀ ਤਾਂ ਜਿਹੜੀ ਦੀ ਉਹ ਕਿਤੇ ਨਹੀਂ ਦਿੰਦੀ। ਪਰ ਇੰਨਾ ਜ਼ਰੂਰ ਹੈ ਜੀ ਕਿ ਨਵੇਂ ਸਾਲ ਦੇ ਮੌਕੇ ਦੇ ਉੱਤੇ ਫਿਰ ਇੱਕ ਵਾਰੀ ਇਹ ਗੱਲ ਜਿਹੜੀ ਦੀ ਉਹ ਛਿੜੀ ਆ ਕਿ ਕੋਟਕਪੂਰਾ ਗੋਲੀ ਕਾਂਡ, ਬਾਈਬਲ ਕਲਾਂ ਗੋਲੀ ਕਾਂਡ ਤੇ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਜਿਹੜੀ ਆ ਜੀ ਉਹ ਸਿਆਸਤ ਗਰਮਾ ਸਕਦੀ ਆ। ਜਿਹੜੀ ਇਹਦੇ ਜਾਂਚ ਤੇਜ਼ੀ ਜਿਹੜੀ ਉਹ ਆ ਸਕਦੀ ਆ। ਇਹ ਕਿਹਾ ਜਾ ਰਿਹਾ ਹੈ ਕਿ ਕੋਟਕਪੂਰਾ ਬਾਈਬਲ ਕਲਾਂ ਮਾਮਲਿਆਂ ਦੀ ਜਾਂਚ ਕਰ ਰਹੀ SIT ਹਰਿਆਣੇ ਦੀ ਜੇਲ੍ਹ ਦੇ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਛੇਤੀ ਪੁੱਛਗਿੱਛ ਕਰਕੇ ਉਹਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਸਕਦੀ ਹੈ। SIT ਨੂੰ ਪਿਛਲੇ ਸਾਲ ਕਈ ਮਹੀਨੇ ਪਹਿਲਾਂ ਡੇਰਾ ਮੁਖੀ ਤੋਂ ਜੇਲ੍ਹ ਦੇ ਵਿੱਚ ਪੁੱਛਗਿੱਛ ਦੀ ਹਰਿਆਣਾ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਔਰ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ SIT ਇੱਕ ਵਾਰੀ ਫੇਰ ਮੁੜ ਕੇ ਜਿਹੜਾ ਜੀ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅਕਸ਼ੇ ਕੁਮਾਰ, ਸਾਬਕਾ DGP ਸਮੇਤ ਸਣੇ ਕਈ IAS ਅਫਸਰਾਂ ਤੋਂ ਮੁੜ ਕੇ ਪੁੱਛਗਿੱਛ ਕਰ ਸਕਦੀ ਹੈ। ਪੁਲਿਸ ਦੇ ਕੁਝ ਸੂਚਨਾ ਦੇ ਮੁਤਾਬਕ ਕੋਟਕਪੂਰਾ ਗੋਲੀ ਕਾਂਡ ਤੇ ਬਾਈਬਲ ਕਲਾਂ ਗੋਲੀ ਕਾਂਡ ਦੇ ਮਾਮਲਿਆਂ ਨੂੰ ਲੈ ਕੇ ਬਣਾਈ ਹੋਈ ਜਿਹੜੀ ਜਾਂਚ ਟੀਮ ਦੇ ਮੈਂਬਰਾਂ ਨੇ ਪਿਛਲੇ ਦਿਨੀ DGP ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਸੀ ਜਿਹਦੇ ਵਿੱਚ DGP ਨੇ ਸਾਰੇ ਕੇਸਾਂ ਦੀ ਜਿਹੜੀ ਜਾਂਚ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਸੀ ਉਹ ਕੀਤਾ ਸੀਗਾ। ਇੱਥੇ ਕਿਹਾ ਗਿਆ ਜੀ ਕਿ ਇਹ ਜਾਂਚ ਰਹਿੰਦੀ ਜਿਹੜੀ ਜੀ ਉਹ ਪੂਰੀ ਕੀਤੀ ਜਾਵੇ। ਹੁਣ ਪ੍ਰੋਬਲਮ ਜਿਹੜੀ ਹੈ ਜੀ ਇਹਦੇ ਵਿੱਚ ਇਹੀ ਆਊਗੀ ਕਿ 3 ਸਾਲ ਹੋ ਗਏ ਔਰ ਪਿਛਲੇ 3 ਸਾਲਾਂ ਤੋਂ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਜਿਹੜਾ ਉਹਦਾ ਰਵੱਈਆ ਉਹ ਇਹੀ ਆ ਵੀ ਇਹ ਮਾਮਲਾ ਲੋਕੀ ਭੁੱਲ ਭੁਲਾ ਜਿਹੜਾ ਜੀ ਉਹ ਜਾਣ। ਕੋਟਕਪੂਰਾ ਬਾਈਬਲ ਕਲਾਂ ਗੋਲੀ ਕਾਂਡ ਦੇ ਮਾਮਲਿਆਂ ਦੇ ਵਿੱਚ ਜਿਹੜੀ ਸੂਬੇ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਜ਼ਰੂਰ ਬਣੀ ਹੋਈ ਆ ਪਰ ਜੋ ਮੁੱਖ ਮੰਤਰੀ ਦਾ ਜਿਹੜਾ ਜੀ ਇਸ ਵੇਲੇ ਰਵੱਈਆ ਹੈ ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਕਿਸੇ ਟਾਈਮ ਬਣਿਆ ਸੀਗਾ ਜਦੋਂ ਖਾਸ ਤੌਰ ਤੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਆਈ ਸੀ ਵਿਧਾਨ ਸਭਾ ਦੇ ਵਿੱਚ ਇਹਦੇ ਉੱਤੇ ਜਿਵੇਂ ਬਹਿਸ ਜਿਹੜੀ ਜੀ ਹੋਈ ਸੀ ਉਹਦਾ ਮਾਹੌਲ ਬਣਿਆ ਸੀਗਾ ਪਰ ਉਹ ਜਿਵੇਂ ਇਹਨੂੰ ਹੌਲੀ ਹੌਲੀ ਕਰਦਿਆਂ ਲੋਕਾਂ ਨੂੰ ਭਰਾ ਜਿਹੜਾ ਜੀ ਉਹ ਦਿੱਤਾ ਗਿਆ। ਹੁਣ ਇਹ ਲੋਕਾਂ ਦੇ ਉੱਤੇ ਨਿਰਭਰ ਕਰਦਾ ਜੀ ਕਿ ਲੋਕ ਇਹਨੂੰ ਭੁੱਲਦੇ ਆ ਜਾਂ ਇਹਨੂੰ ਜਿਹੜਾ ਜੀ ਉਹ ਯਾਦ ਰੱਖਦੇ ਆ ਕਿਉਂਕਿ ਜਿਹੜੇ ਸਿਆਸੀ ਪਾਰਟੀਆਂ ਨੇ ਜੀ ਉਹ ਇਸ ਗੱਲ ਬੜੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਸਮਝਦੀਆਂ ਨੇ ਕਿ ਲੋਕਾਂ ਨੂੰ ਮੂਰਖ ਬਣਾਉਣਾ ਕੋਈ ਔਖਾ ਨਹੀਂ। ਇਹ ਇਸ ਤਰ੍ਹਾਂ ਹੀ ਨਹੀਂ ਲੱਗਦਾ ਕਿ SYL ਨਹਿਰ ਵਾਂਗ ਕਈ ਚੀਜ਼ਾਂ ਆਪਣੇ ਝੋਲੇ 'ਚ ਰੱਖਦੀਆਂ ਜਦੋਂ ਜੀ ਕਰਦਾ ਉਦੋਂ ਇਹ ਕੱਢ ਲੈਂਦੀਆਂ ਲੋਕਾਂ ਦੇ ਸਾਹਮਣੇ ਤੇ ਅੱਗੇ ਗੱਲ ਕਰਦੇ ਹਾਂ ਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ ਕਿਉਂਕਿ ਹਰ ਚੀਜ਼ ਜਿਹੜੀ ਹੈ ਉਹ ਸਿਆਸਤ ਦੇ ਨਾਲ ਸਾਹਮਣੇ ਰੱਖ ਕੇ ਤੁਮੀ ਹੋ ਜਾਂਦੀ ਹੈ। ਨਹੀਂ ਤਾਂ ਜਿਹੜੇ ਨਸ਼ਿਆਂ ਦਾ ਮਾਮਲਾ ਸੀਗਾ ਜੀ ਤੁਸੀਂ ਦੇਖੋ ਹੌਲੀ ਜਿਹੜੀਆਂ ਈਵਨ ਮੋਦੀ ਧਾਰੀ ਨੇ ਉਹਨਾਂ ਨੇ ਵੀ ਇਹ ਮਾਮਲਾ ਜਿਹੜਾ ਜੀ ਉਠਾਉਣਾ ਹੀ ਛੱਡ ਦਿੱਤਾ। ਬਿਲਕੁਲ ਕੁਛ ਵੀ ਨਹੀਂ ਚੱਕਿਆ ਜਾਂਦਾ ਜੀ। ਤਾਂ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਖੁਦਕੁਸ਼ੀ ਪੀੜਤ ਜਿਹੜੇ ਕਿਸਾਨ ਆ ਉਹਨਾਂ ਦੇ ਜਿਹੜੇ ਕੇਸ ਆ ਉਹ ਸਰਕਾਰ ਤੇਜ਼ੀ ਦੇ ਨਾਲ ਰੱਦ ਕਰਨ ਵੱਲ ਲੱਗੀ ਹੋਈ ਹੈ। ਦੇਖੋ ਜੀ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਖੁਦਕੁਸ਼ੀ ਕਰਦੇ ਕਿਸਾਨ ਉਹਨਾਂ ਨੂੰ ਜਿਹੜੇ ਪੈਸੇ ਦਿੱਤੇ ਜਾਂਦੇ ਆ ਜਦੋਂ ਇਹ ਸਰਕਾਰ ਜਿਹੜੀ ਬਣਨੀ ਸੀਗੀ ਕਾਂਗਰਸ ਦੀ ਇਹਨਾਂ ਨੇ ਉਦੋਂ ਇਹਨੇ ਡਬਲ ਕਰਨ ਦੀ ਗੱਲ ਜਿਹੜੀ ਉਹ ਆਖੀ ਸੀ। ਉਹ ਡਬਲ ਤਾਂ ਛੱਡੋ ਤੋਂ ਪਹਿਲੇ ਜਿਹੜੇ ਸੀਗੇ ਜੀ ਉਹ ਵੀ ਹਾਲਾਤ ਪਿਛਲੀ ਸਰਕਾਰ ਦੇ ਵੀ ਇਹੀ ਸੰਦੀ ਕਿਉਂਕਿ ਜਿਹੜਾ ਖੁਦਕੁਸ਼ੀ ਕਰ ਜਾਂਦਾ ਸੀ ਉਹਦਾ ਪਰਿਵਾਰ ਇਹ ਮਾਪੇ ਦੇ ਜੀ ਵਿਚਾਰੇ ਬਹੁਤ ਛੋਟੇ ਕਿਸਾਨ ਨੇ ਜਿਹੜੇ ਬਹੁਤੇ ਜਿਹੜੇ ਖੁਦਕੁਸ਼ੀ ਕਰਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਐਪਲੀਕੇਸ਼ਨਾਂ ਕਿੱਥੋਂ ਮਿਲਦੀਆਂ ਨੇ, ਇਸ ਐਪਲੀਕੇਸ਼ਨ ਨੂੰ ਕਿੱਥੇ ਜਿਹੜਾ ਜੀ ਉਹ ਲੈ ਕੇ ਜਾਣਾ। ਇਹਦੇ ਉੱਤੇ ਕੁਛ ਲੋਕ ਨੇ ਜਿਹੜੀ ਗਰਾਊਂਡ ਦੇ ਉੱਤੇ ਕੰਮ ਕਰ ਰਹੇ ਆ ਜਿਵੇਂ ਇੱਕ ਖੁਦਕੁਸ਼ੀ ਕਰਦੇ ਵਿਅਕਤੀ ਦੀ ਜਿਹੜੀ ਲੜਕੀ ਆ ਉਹ ਆਪਣੀ ਪੜ੍ਹਾਈ ਵੀ ਕਰ ਰਹੀ ਆ ਨਾਲ ਦੀ ਨਾਲ ਉਹਨੇ ਇਹ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਕਰਨ ਦਾ ਯਤਨ ਵੀ ਕੀਤਾ। ਇਹ ਲੋਕ ਮਦਦ ਕਰਦੇ ਆ, ਇਹਨਾਂ ਪਰਿਵਾਰਾਂ ਦੀ ਸਪੋਰਟ ਕਰਦੇ ਆ, ਜਿੱਥੇ ਜਾਣ ਦੀ ਜ਼ਰੂਰਤ ਆ ਨਾਲ ਜਾਂਦੇ ਆ। ਆਪਣੀਆਂ ਨੌਕਰੀਆਂ ਦੇ ਵਿੱਚ ਵੀ ਨੇ ਕੁਛ ਇਹਨਾਂ ਦੇ ਵਿੱਚੋਂ ਲੋਕ ਪਰ ਉਹ ਬਹੁਤ ਜ਼ਿਆਦਾ ਨਹੀਂ ਹੈ। ਉਹ ਵੀ ਤਾਂ ਵਿਚਾਰੇ ਜਿੰਨਾ ਕਰ ਸਕਦੇ ਆ ਉਦੋਂ ਉੱਪਰ ਉਹ ਨਹੀਂ ਕਰ ਸਕਦੇ ਕਿਉਂਕਿ ਜਦੋਂ ਜਿੱਥੇ ਜਾ ਕੇ ਅਰਜ਼ੀ ਅੜਦੀ ਹੈ ਉਹ ਸਰਕਾਰੀ ਦਫ਼ਤਰ ਨੇ। ਸਰਕਾਰੀ ਦਫ਼ਤਰਾਂ ਦੇ ਜਿਹੜੇ ਨਾਲ ਨੇ ਕੋਈ ਖਾਣਾ ਜਿਹੜਾ ਵਾਦਾ ਜਿਹੜਾ ਜੀ ਉਹ ਨਹੀਂਗਾ। ਪੰਜਾਬ ਦਾ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਸੀਗਾ ਕਿ ਉਹ ਕਿਸਾਨ ਖੁਦਕੁਸ਼ੀਆਂ ਦਾ ਪੱਕਾ ਹੱਲ ਕੱਢੂਗੀ
ਅੱਜ ਦੇ ਜਿਹੜੇ ਹਾਲਾਤ ਨੇ ਜੀ ਉਹ ਇਹ ਆ ਕਿ ਮੁਆਵਜ਼ੇ ਦੇ ਵਾਸਤੇ ਜਿੱਤੀਆਂ ਅਰਜ਼ੀਆਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਨੇ। ਬਠਿੰਡਾ ਜ਼ਿਲ੍ਹੇ ਦੇ ਅੰਦਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹਨਾਂ ਅਰਜ਼ੀਆਂ ਦੀ ਕੋਟਲੀ 17 ਤੋਂ ਲੈ ਕੇ 15 ਫਰਵਰੀ 19 ਤੱਕ 13 ਮੀਟਿੰਗਾਂ ਕੀਤੀਆਂ। ਇਹਦੇ ਵਿੱਚੋਂ 42 ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਗਈ, ਜਦੋਂ ਕਿ 248 ਕਿਸਾਨ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਤੋਂ ਨਾ ਕਰ ਦਿੱਤੀ। ਔਰ ਸਾਲ 19 ਦੇ ਦੌਰਾਨ ਮੁਆਵਜ਼ਾ ਦੇਣ ਲਈ ਬਣੀ ਕਮੇਟੀ ਦੀ ਸਿਰਫ ਇੱਕ ਮੀਟਿੰਗ ਫਰਵਰੀ ਮਹੀਨੇ ਦੇ ਵਿੱਚ ਹੋਈ ਔਰ ਇਹਦੇ ਵਿੱਚ ਇੱਕ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਗਈ, ਜਦੋਂ ਕਿ ਰੀਟੇਸ ਜਿਹੜੇ ਸੀ ਉਹ ਰੱਦ ਕਰ ਦਿੱਤੇ ਗਏ। ਕਾਂਗਰਸ ਸਰਕਾਰ ਦੇ ਜਿਹੜੇ ਜੀ 3 ਸਾਲ ਪੂਰੇ ਹੋ ਜਾ ਰਹੇ ਨੇ, ਇਹਦੇ ਵਿੱਚ ਬਠਿੰਡਾ ਦੇ ਵਿੱਚ 179 ਕਿਸਾਨਾਂ ਦੇ ਮਜ਼ਦੂਰਾਂ ਨੇ ਕਰਜ਼ੇ ਤੇ ਆਰਥਿਕ ਤੰਗੀ ਕਰਕੇ ਖੁਦਕੁਸ਼ੀਆਂ ਜਿਹੜੀਆਂ ਦੀ ਕੀਤੀਆਂ। ਔਰ ਕਾਂਗਰਸ ਸਰਕਾਰ ਦੇ ਰਾਜ ਦੇ ਦੌਰਾਨ ਖੁਦਕੁਸ਼ੀ ਕਰਨ ਵਾਲੇ 290 ਪੀੜਤ ਪਰਿਵਾਰਾਂ ਵੱਲੋਂ ਮੁਆਵਜ਼ਾ ਦੇਣ ਦੇ ਵਾਸਤੇ ਐਪਲੀਕੇਸ਼ਨ ਪਾਈਆਂ ਗਈਆਂ, ਜਿਹਦੇ ਵਿੱਚ ਸਿਰਫ 45 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਿਸ਼ ਜਿਹੜੀ ਸੀ ਉਹ ਕੀਤੀ ਗਈ। ਕਈ ਪੀੜਤ ਕਿਸਾਨ ਪਰਿਵਾਰਾਂ ਦੇ ਵੱਲੋਂ ਮੁਆਵਜ਼ੇ ਲਈ ਦਿੱਤੀਆਂ ਗਈਆਂ ਐਪਲੀਕੇਸ਼ਨ ਸੀਗੀਆਂ, ਉਹਨਾਂ ਨੂੰ ਰੱਦ ਕਰਨ ਦੇ ਵਾਸਤੇ ਜਿਹੜੇ ਤੱਕ ਦਿੱਤੇ ਗਏ ਆ ਉਹ ਜੀ ਉਹ ਗਰੀਬ ਜਿਹੜੇ ਜੀ ਉਹ ਤੱਕ ਨੇ। ਅਧਿਕਾਰੀਆਂ ਦੀ ਬਣੀ ਕਮੇਟੀ ਨੇ ਜਿਹੜੇ ਲਿਖਿਆ ਕਿ ਇਹ ਕੇਸ ਕਰਦੇ ਕਰਕੇ ਖੁਦਕੁਸ਼ੀ ਕਰਨ ਵਾਲੀ ਪਾਲਿਸੀ ਅਧੀਨ ਕਵਰ ਨਹੀਂ ਹੁੰਦਾ ਕਿ ਇਹ ਨਾਰਾਜ਼ਗੀ ਵਾਲੀ ਜਿਹੜੀ ਉਹ ਗੱਲ ਹੋਈ। ਔਰ ਖੁਦਕੁਸ਼ੀ ਪੀੜਤ ਕਿਸਾਨ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਵਿੱਚ ਸਾਲ 17 ਦੇ ਦੌਰਾਨ ਇਸ ਕਮੇਟੀ ਦੀਆਂ 4 ਮੀਟਿੰਗਾਂ ਹੋਈਆਂ ਇਹਨਾਂ ਨੂੰ ਮੁਆਵਜ਼ਾ ਦੇਣ ਵਾਲੀ ਵਿੱਚ, ਔਰ 9 ਖੁਦਕੁਸ਼ੀ ਕਿਸਾਨ ਪੀੜਤ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਗਈ। 89 ਜਿਹੜੀਆਂ ਸੀਗੀਆਂ ਜੀ ਉਹ ਅਰਜ਼ੀਆਂ ਰੱਦ ਕਰ 2018 ਦੇ ਵਿੱਚ 6 ਮੀਟਿੰਗਾਂ ਹੋਈਆਂ, ਜਿਹਦੇ ਵਿੱਚ 32 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਗਈ, ਜਦੋਂ ਕਿ 141 ਅਰਜ਼ੀਆਂ ਜਿਹੜੀਆਂ ਸੀਗੀਆਂ ਉਹ ਰੱਦ ਕਰ ਦਿੱਤੀਆਂ ਜਿਹੜੀਆਂ ਜੀ ਉਹ ਗਈਆਂ। ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸਰਕਾਰ ਬਣਨ ਦੇ ਉੱਤੇ ਕਰਜ਼ੇ ਕਰਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਪਰ ਸਰਕਾਰ ਬਣਨ ਤੋਂ ਬਾਅਦ ਇਹ 3 ਲੱਖ ਰੁਪਏ ਜਿਹੜਾ ਜੀ ਉਹ ਕਰ ਦਿੱਤਾ ਜਿਹੜਾ ਜੀ ਹੋ ਗਿਆ। ਔਰ ਕੋਈ ਜਿਹੜਾ ਜੀ ਇਸ ਵੇਲੇ ਕੀਤਾ ਇਹ ਜਾ ਰਿਹਾ ਜੀ ਕਿ ਜਿਹੜੀ ਮੀਟਿੰਗ ਲੱਗਦੀ ਹੋਈ ਹੈ ਕਮੇਟੀਆਂ ਦੀ ਉਹ ਇਹਦੇ ਵਾਸਤੇ ਲੱਗਦੀ ਹੈ ਕਿ ਇਹ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਜੀ ਉਹ ਰੱਦ ਕਰ ਦਿੱਤੀਆਂ ਜਾਣ। ਬਿਲਕੁਲ ਜੀ, ਲੋਕ ਜਾਣ ਤੇ ਕਿੱਧਰ ਨੂੰ ਜਾਣ, ਪਰ ਜਦੋਂ ਸਰਕਾਰ ਚੋਣਾਂ ਦਾ ਮੌਕਾ ਆਉਂਦਾ ਫਿਰ ਇਹਨਾਂ ਨੂੰ ਅੱਗੇ ਲੈ ਆਉਂਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਉੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।